पंजाबी दे अजीम सूफी शायर बाबा फरीद फरमा गए ने, फरीदा खाक ना निंदिए, खाको जैड़ न को, जिउंदियां पैरां थल्ले मोयां उपर हो। ਜਿਹੜੇ ਇਸ ਖਾਕ ਦੇ ਵਿੱਚੋਂ ਜੰਮੇ, ਜਿਹੜੇ ਇਸ ਮਿੱਟੀ ਦੇ ਵਿੱਚੋਂ ਜੰਮੇ, ਉਹਨਾਂ ਦੀ ਖੁਸ਼ਬੂ ਉਹਨਾਂ ਦੇ ਅਗਲੀਆਂ ਨਸਲਾਂ ਕਿਵੇਂ ਨਹੀਂ ਭੁੱਲ ਰਹੀਆਂ। ਆਓ ਤੁਹਾਨੂੰ ਇੱਕ ਅਜਿਹੀ ਕਹਾਣੀ ਸੁਣਾਉਂਦੇ ਹਾਂ। ਚੜ੍ਹਦੇ ਪੰਜਾਬ ਦੇ ਨਵਦੀਪ ਸਿੰਘ ਬਰਾੜ ਸਾਨੂੰ ਕੋਈ 10 ਦਫਾ ਕਹਿ ਚੁੱਕੇ ਹਨ ਕਿ ਸਾਡੇ ਵੱਡਿਆਂ ਦਾ ਪਿੰਡ ਸੀ ਮਿੰਚਨਾਬਾਦ ਦੇ ਨੇੜੇ ਪੈਂਦਾ ਥੇੜੀ ਪੀਰੋਵਾਲ। ਸਾਨੂੰ ਉਸ ਦੀਆਂ ਵੀਡੀਓ ਬਣਾ ਕੇ ਭਿਜਵਾ ਦਿਓ ਤਾਂ ਜੇ ਸਾਡੀਆਂ ਅੱਖਾਂ ਆਪਣੇ ਵੱਡਿਆਂ ਨੂੰ ਉਸ ਮਿੱਟੀ ਦੇ ਵਿੱਚੋਂ ਪੁੰਗਰਦਾ ਹੋਇਆ ਵੇਖ ਸਕਣ। ਸੋ ਅੱਜ ਅਸੀਂ ਚੱਲੇ ਹਾਂ ਨਵਦੀਪ ਸਿੰਘ ਬਰਾੜ ਦੇ ਵੱਡਿਆਂ ਦੇ ਪਿੰਡ ਥੇੜੀ ਪੀਰੋਵਾਲੀ, ਜੋ ਤਹਿਸੀਲ ਮਿੰਚਨਾਬਾਦ ਜ਼ਿਲ੍ਹਾ ਬਹਾਵਲ ਨਗਰ ਦੇ ਨੇੜੇ ਪੈਂਦਾ ਹੈ। ਲਓ ਜੀ, ਇਹ ਮੇਨ ਚੌਕ ਤੋਂ ਅਸੀਂ ਦਿਨ ਲੰਘ ਵਾਲੀ ਸਾਈਡ ਤੇ ਜਾ ਰਹੇ ਹਾਂ ਔਰ ਇਹ ਵਿਊਜ਼ ਇਨ ਥੇੜੀ ਪੀਰੋਵਾਲਾ ਦੀਆਂ ਜਿਹੜੀਆਂ ਹਨ ਇਹ ਉਹਦੀਆਂ ਗਲੀਆਂ। ਔਰ ਅੱਗੇ ਸਾਨੂੰ ਕੁਝ ਪੁੱਛ ਪਈ ਹੈ ਕੋਈ ਪੁਰਾਣੇ ਵਕਤਾਂ ਦੇ ਕੋਈ ਇੱਕ ਦੋ ਘਰ ਅਜੇ ਸਲਾਮਤ ਹਨ ਤੇ ਆਈ ਥਿੰਕ ਇਹ ਉਹੀ ਨਵਦੀਪ ਸਿੰਘ ਹੋਰਾਂ ਦੇ ਨੰਬਰਦਾਰਾਂ ਦੇ ਉਹੀ ਘਰ ਹੋਣੇ ਨੇ ਜਿਹੜੇ ਪਾਰਟੀਸ਼ਨ ਤੋਂ ਪਹਿਲੇ ਜਿਹੜੇ ਇੱਥੇ ਰਹਿ ਰਹੇ ਸੀ, ਲੇਕਿਨ ਇਹਦੀ ਕਨਫਰਮੇਸ਼ਨ ਉੱਥੋਂ ਚੱਲ ਕੇ ਕਰਦੇ ਹਾਂ। गलियां अजे भी कच्चियां, मेन रोड पक्के हो गए लेकिन गलियां अजे भी कच्चियां। है कुछ चौक जड़ा कि बन रही है चार चफेरे इत्थों गलियां निकल बुजुर्ग रात बैठे ने। हाँ जी, वड्डे जेड़े इत्थों दे CCTV कैमरे हैं वो है बैठे हैं। है बाबा जी एक बैठे रहे ना तो वापस आके फिर पूछते हैं। स्कूल आ गया जी, बॉय स्कूल थेड़ी पीरवाला था और ये हाई स्कूल है जो ये सब हाई स्कूल बन चुका है। ये बड़ा मशहूर स्कूल है जी, हाई स्कूल तुम देख सकते हो। बड़ी आइडियल जी लोकेशन है जिवें मूवीज़ दे विच दिखाई जाती। गवर्नमेंट गर्ल्स प्राइमरी स्कूल थेड़ी वाला, क्या साढ़े इत्थे डिफरेंस एक सानू इत्थे नज़र आ रही है कि लड़कियां दा है गर्ल्स प्राइमरी स्कूल, लड़कियां दा है हाई स्कूल। हाँ जी, साडी प्रेफरेंस वैसे तालीम नहीं रही जी पहले ना। नवदीप बाजी है थोड़े वड्डियां दा पिंड। लेट अपने लेकिन अज अपने तो तुहानू फिर सारा पिंड ही दिखाते हैं। सिंह जी यही वो मेन जो चौक बनता है वो यही चौक है जिथे पुराने सारे घर इतने हैं, लेकिन इस वे असं देख रहे हैं कि पुराने सारे घर नहीं गए, इतने टोटल नवे घर जोड़े हैं वो बन चुके हैं। और इतों का कोई सानू कोई वड्डी उम्र का बंदा अजे तक तो कोई नहीं मिला जो कोई साढ़े वड्डियां बारे जानता हो, फिर भी कभी देखते हैं कि कुछ सानू लभ जाता है। बाबा जी आ जाओ तुसीं चाहिए की नाम तुहाडा? जी सरदार शाह। तो बाबा जी तुसीं इत्थों दे पुराने रहने वाले हो? हाँ। लोटी वाले खेती लोटी तो बाद दा तुहाडा जन्म है पहले दा? अगे दा है? तुसीं 4-5 साल दे आए? तो तुसीं इत्थे ही रहिंदे या कदों बाहरों उछल के आया? तुसीं टोबे चों आए? हाँ, मुड़ तो तुहानू कोई ना पता हो सी भी जेडे इत्थे पहले सिख सरदार रहिंदे उन्हां दा तुहानू कोई नहीं जी। कुछ कोशिश है मजीद भी साडी कि सानू कुछ बुजुर्ग मिलन। बाबा है गया मुड़ वक्त दे नाल नाल मकान हजी होनी। हाँ लो जी, मकान लभ गए जी। हाँ लभ गए। इस पुराने घर में भट्टू साहब दाखिल हो रहे हैं।
ਉਹ ਸ਼ੌਕ ਤਾਂ ਸੀ ਅੱਗੇ ਵੀ ਘਰ ਸਨ ਲੇਕਿਨ ਉਹ ਜ਼ਿਆਦਾ ਡਿਮੋਲਿਸ਼ ਹੋ ਗਏ ਲਓ ਜੀ ਨਵਦੀਪ ਬਾਜੀ ਕੁਛ ਸਾਨੂੰ ਕਾਮਯਾਬੀ ਮਿਲੀ ਹੈ। ਪਹਿਲੇ ਤਾਂ ਸਾਨੂੰ ਪਤਾ ਲੱਗ ਰਿਹਾ ਸੀ ਕਿ ਇੱਥੇ ਕੋਈ ਪੁਰਾਣਾ ਘਰ ਨਹੀਂ ਬਚਿਆ ਜਿਹੜਾ ਤੁਹਾਡੇ ਵੱਡਿਆਂ ਦਾ ਸੀ। ਜਿੱਥੇ ਪਹਿਲੇ ਅਸੀਂ ਖੜੇ ਸੀ ਉਹੀ ਮੇਨ ਚੌਕ ਜਿਹੜਾ ਹੈ ਉਹ ਬਣ ਰਹੀ ਹੈ। ਸਿੰਘ ਜੀ ਇਹ ਜਿੱਥੇ ਅਸੀਂ ਖੜੇ ਆ ਸਾਨੂੰ ਕੋਈ ਥੋੜੀ ਜਿਹੀ ਰੱਬ ਨੇ ਕਾਮਯਾਬੀ ਦਿੱਤੀ ਹੈ ਕਿ ਇੱਥੇ ਤੇ ਤੁਹਾਡੇ ਨਸੀਬ ਚੰਗੇ ਨੇ ਕਿ ਤੁਹਾਡੇ ਵੱਡਿਆਂ ਦੀਆਂ ਕੁਝ ਨਿਸ਼ਾਨੀਆਂ ਜਿਹੜੀਆਂ ਹਨ ਉਹ ਸਾਨੂੰ ਲੱਭ ਗਈਆਂ। ਇਸ ਤੋਂ ਪਹਿਲੇ ਅਸੀਂ ਜਿੱਥੇ ਖੜੇ ਰਹੇ ਇੱਕ ਬਾਬਾ ਜੀ ਦੇ ਨਾਲ ਅਸੀਂ ਗੱਲ ਕੀਤੀ ਹੈ, ਉਹ ਚੌਕ ਮੇਨ ਉਹ ਚੌਕ ਬਣਦਾ ਸੀ। ਉਸ ਤੋਂ ਚੜ੍ਹਦੇ ਵਾਲੇ ਪਾਸੇ ਵੀ ਤੇ ਲਹਿੰਦੇ ਵਾਲੇ ਪਾਸੇ ਵੀ ਇਹ ਸਾਰੇ ਘਰ ਇਹ ਤੁਹਾਡੇ। ਔਰ ਇਹ ਮੈਂ ਕੋ ਥੋੜਾ ਜਿਹਾ ਹੋਰ ਦੱਸਣਾ ਚਾਹਾਂ ਕਿ ਨਵਦੀਪ ਸਿੰਘ ਉਹਨਾਂ ਦੇ ਜਿਹੜੇ ਦਾਦਾ ਸਨ ਉਹ ਸੀ ਗੁਰਦੀਪ ਸਿੰਘ ਔਰ ਗੁਰਦੀਪ ਸਿੰਘ ਉਹਨਾਂ ਦੇ ਭਾਈ ਸੀ ਪ੍ਰੇਮ ਸਿੰਘ। ਔਰ ਪ੍ਰੇਮ ਸਿੰਘ ਜੀ ਪ੍ਰੇਮ ਸਿੰਘ 47 ਦੇ ਵੇਲੇ ਇਸ ਪਿੰਡ ਦੇ ਨੰਬਰਦਾਰ ਸੀ। ਔਰ ਇਸ ਪਿੰਡ ਦੀ ਨੰਬਰਦਾਰੀ ਤੇ ਸਾਰੀ ਗੱਲ ਹੈ ਹੀ, ਇਸ ਪਿੰਡ ਦੀ ਸਾਰੀ ਜ਼ਮੀਨ ਵੀ ਉਹੀ ਨਵਦੀਪ ਉਹਨਾਂ ਦੇ ਵੱਡਿਆਂ ਦੀ ਸੀ। ਔਰ ਨਵਦੀਪ ਉਹਨਾਂ ਦੇ ਇੱਥੋਂ ਜਦੋਂ ਪਾਰਟੀਸ਼ਨ ਦੇ ਵੇਲੇ ਮਾਈਗ੍ਰੇਟ ਕਰਕੇ ਜਾਂਦੇ ਤੇ ਜਿਵੇਂ ਕਿ ਇਸ ਏਰੀਆ ਦੇ ਮਿੰਚਣਾਬਾਦ ਦੇ ਜਿਤਨੇ ਸਾਰੇ ਲੋਕ ਗਏ ਨੇ ਗੰਗਾ ਨਗਰ ਗਏ, ਇਹ ਅੱਜ ਵੀ ਉਹ ਗੰਗਾ ਨਗਰ ਆਬਾਦ ਹੈ। ਔਰ ਗੰਗਾ ਨਗਰ ਤੋਂ ਬਾਅਦ ਫਿਰ ਕੁਛ ਜਿਵੇਂ ਅੱਗੇ ਉਹ ਪੰਜਾਬ ਦੇ ਵਿੱਚ ਵੀ ਗਏ, ਉਹਨਾਂ ਬਾਕੀ ਸ਼ਹਿਰਾਂ ਦੇ ਵਿੱਚ ਗਏ, ਲੇਕਿਨ ਵੱਡੇ ਇਹਨਾਂ ਦੇ ਅੱਜ ਵੀ ਇੱਥੇ ਨੇ। ਤੇ ਉਹਨਾਂ ਦੀ ਖਾਹਿਸ਼ ਤੇ ਇਹ ਵੀਡੀਓ ਜਿਹੜੀ ਅਸੀਂ ਰਿਕਾਰਡ ਕਰ ਰਹੇ ਹਾਂ। ਬਾਕੀ ਤੁਸੀਂ ਦੱਸੋ ਜੀ ਕੁਝ ਕੀ ਜ਼ਿਕਰ ਕਰਦੇ ਨੇ ਇੱਥੇ ਥੋੜਾ ਦੱਸੋ। ਇੱਥੇ ਪਹਿਲੇ ਤੁਸੀਂ ਵੇਖਿਆ ਅੱਗੇ ਵੀ ਘਰ ਹਾਂਜੀ ਪਹਿਲਾਂ ਇਹ ਮਕਾਨ ਸੀ, ਇਹ ਪਿਛਲੇ ਮਕਾਨ ਸਕਦੇ ਹੋ ਤੁਸੀਂ ਮੇਨ ਗੇਟ ਸੀ ਇੱਧਰ, ਤੇ ਇਹ ਵਾਲਾ ਮਕਾਨ ਸੀ ਇਹ ਵੀ ਜਿਹੜਾ ਟਾਵਰ ਦੁਬਾਰਾ ਕਈ ਸਾਲ ਇਹ ਮਕਾਨ ਇਹ ਸਾਰਾ ਏਰੀਆ ਜਿਹੜਾ ਨਾ ਬੈਕ ਵਾਲਾ ਸਾਰਾ ਇਹ ਉਹਨਾਂ ਦਾ ਸੀ। ਇਹ ਸਾਰੇ ਰਿਸ਼ਤੇਦਾਰਾਂ ਇਹ ਸਾਰਾ ਇਹ ਬੜੇ ਇਹ ਫਿਰ ਸਾਰੇ ਬਾਅਦ ਦੇ ਨਵੇਂ ਹਾਂਜੀ ਬਾਅਦ 5-7 ਸਾਲ ਹੋ ਗਏ ਦੁਬਾਰਾ ਲਾ ਕੇ ਦੇਣਾ। ਅੱਛਾ 5-7 ਸਾਲ ਹੋਏ। ਮੇਨ ਦਰਵਾਜ਼ਾ ਉਹ ਪਿੱਛੇ ਸੀ ਉਹਨਾਂ ਤੱਕ ਪੱਟੂ ਸਾਹਿਬ ਆ ਜਿਹੜਾ ਫੰਨੇ ਤਮਰੀਰ ਹੈ ਨਾ ਡਾਕਟਰ ਇਹ ਬੈਕ ਸਾਈਡ ਸੀ ਉਹਨਾਂ ਦੀ। ਇਹ ਜ਼ਰਾ ਅੱਗੇ ਆਓ ਨਾ ਜੀ। ਇਹ ਬੈਕ ਸਾਈਡ ਤੇ ਅੰਦਰ ਹਾਂਜੀ ਇਹ ਬੈਕ ਸਾਈਡ ਸਾਰੇ ਘਰ ਸਾਹਮਣੇ ਹਨ। ਸਾਹਮਣੇ ਹਾਂ ਬਿਲਕੁਲ ਬਣ ਵੀ ਲੋਕੇਸ਼ਨ ਵੀ ਇਸੇ ਤਰੀਕੇ ਦੀ ਬਣ ਰਹੀ ਹੈ ਨਾ। ਇਹ ਦੇਖੋ ਜੀ ਉਹ ਬਾਦਿਆਂ ਔਰ ਉਸ ਦਾ ਹੀ ਹਾਂ ਸ਼ਕੀਰ ਔਰ ਸਿਸਟਮ ਔਰ ਉਹ ਸਾਹਮਣੇ ਦੇਖੋ ਜੀ ਇਹ ਇੱਧਰ ਵੀਡੀਓ ਇਹ ਅਜੇ ਤੱਕ ਸਲਾਮਤ ਹੈ। ਇਹ ਦਰਵਾਜ਼ੇ ਸਾਰੇ ਉਹੀ ਹੈ। ਇਹ ਉੱਪਰ ਅਸੀਂ ਵੇਖੀਏ ਤੇ ਛੱਤਾਂ ਵੀ ਸਾਰਾ ਕੁਝ ਉਹੀ ਹੈ। ਉਹੀ ਹੈ ਜੀ ਪੁਰਾਣਾ ਹੀ ਸਾਰਾ। ਆਹ ਦੇਖੋ ਤੁਸੀਂ 73 ਸਾਲ ਪਾਰਟੀਸ਼ਨ ਹੋ ਗਏ ਨਾ। ਪਾਰਟੀਸ਼ਨ ਤੋਂ ਪਹਿਲੇ ਇਹ ਘਰ ਜਿਹੜੇ ਹਨ ਉਸ ਤੋਂ ਪਹਿਲੇ ਦੇ ਬਣੇ ਹੋਏ ਅੱਜ ਵੀ ਇਹ ਇਤਨੀ ਖੂਬਸੂਰਤ ਸ਼ਕਲ ਔਰ ਇਹ ਸੀੜੀਆਂ ਜਿਹੜੀਆਂ ਜੀ ਉੱਤੇ ਜਾ ਰਹੀਆਂ ਨੇ। ਚਲਿਏ ਅੱਗੇ ਜੀ ਬਾਹਰ ਨਿਕਲੀਏ ਜੀ। ਉਸ ਦੌਰ ਦਾ ਕਮਾਲ ਸੀ ਡਾਟਾ। ਹਾਂ ਗੱਡ ਪੁਰਾਣਾ ਸਾਰਾ ਡਾਟ ਹੀ ਹੁੰਦਾ ਸੀਮੈਂਟ ਨਾਲ ਵੀ ਇਹ ਨਹੀਂ ਬਣਾਉਂਦੇ ਨਹੀਂ ਬਣਾਉਂਦੇ। ਇਹ ਵਾਲਾ ਸਾਡੇ ਡਾਟ ਦਾ ਇਸਤੇਮਾਲ ਹੋ ਗਿਆ ਜੀ ਉਹਨਾਂ ਨੇ ਅੱਗੇ ਪਹਿਲਾਂ ਅਸੀਂ ਬਣਾਉਣੇ ਸੀ ਤਾਂ ਉਹਨਾਂ ਦਾ ਵੱਧ ਬਹੁਤ ਹੋ ਗਿਆ, ਫਿਰ ਬਣਾਉਣੇ ਸੀ ਇਹਨਾਂ ਦਾ ਵੱਧ ਬਹੁਤ ਹੋ ਗਿਆ। ਪਤਾ ਜੀ ਇਹ ਆਦਮੀ ਵੱਡਾ ਹੈ ਔਰ ਇਹ ਵੀ ਕੋਈ 10 ਦਿਨ ਵਿੱਚ ਕੋਈ 4-5 ਮਹੀਨੇ ਹੀ ਸਲਾਮਤ ਹੈ। ਕੋਈ ਹੈ ਤਾਂ ਨਹੀਂ ਕੋਈ ਅਲੀ ਅਰਸ਼ਦ ਖਲਾ ਯਾਰ ਆਜੋ। ਇਹ ਪੁਰਾਣਾ ਲਓ ਜੀ ਤੁਹਾਨੂੰ ਅੰਦਰ ਦਿਖਾਣਾ ਕਿ ਅੰਦਰ ਉਸ ਵੇਲੇ ਦਾ ਕਿਸ ਤਰੀਕੇ ਦਾ ਬਣਾਇਆ ਜਾਂਦਾ। ਉਹ ਪੜਛਤੀਆਂ ਆਉਂਦੀਆਂ ਨੇ ਪੁਰਾਣੀਆਂ। ਇਹਦੀ ਛੱਤ ਜਿਹੜਾ ਅਰਸ਼ਦ ਇਹਨਾਂ ਦੇ ਕੁਕਰੀ ਨੇ ਅੱਛਾ ਤੁਸੀਂ ਵੇਖੀ ਸਾਨੂੰ ਵੇਖ ਲਵਣ ਹਾਂ ਇਹ ਪਾਸੇ ਹੋ ਜਾ ਵੇਖ ਲੈਣ। ਪਰ ਬਾਹਰ ਹੋਵੇ ਯਾਰ ਤੁਸੀਂ ਬਾਹਰ ਇਹ ਅਟੈਚ ਦਰਵਾਜ਼ਾ ਤੇ ਹਟਾ ਦਿੱਤਾ ਸਰ। ये छत चेंज की थी बार। ਇਹ ਪੜਛਤੀਆਂ ਉਹੀ ਹੈ। हाँ जी ये पटकियां हुई। ਇਹ ਉਸ ਕਮਰੇ ਦੀ ਛੱਤ ਪੁਰਾਣੀ ਹੈ। ਫਰਾਜ਼ ਛਾਤੀ ਵੇਖਣੀ। ਹਾਂਜੀ ਉਧਰ ਇਹ ਬਾਹਰ ਬੜੀ ਪੁਰਾਣੀ ਛੱਤ ਹੀ ਦੇਖਣਾ। ਇਹ ਬਾਹਰ ਵਾਲੀ ਵੀ ਪੁਰਾਣੀ। ਅੱਛਾ ਅੱਛਾ ਇਹ ਉਹ ਸਾਰਾ ਪੁਰਾਣਾ ਜਿਹੜਾ ਪੜਛਤੀਆਂ ਹੀ ਨੇ। ਇਹ ਨਹੀਂ ਸੀ ਹਾਂ ਇਹ ਅਜੇ ਇਹ ਬਣਾ ਔਰ WhatsApp ਤੁਸੀਂ ਇਹੀ ਉਸੋਂ ਨਾ ਤੇ ਜਾਲਾ ਪਿੱਛੇ ਹੋ ਜਾਏ ਇਹ ਕਿਸ ਨੇ ਕਿਵੇਂ ਬਣਾਇਆ ਹੋਇਆ ਹੈ ਪੂਰਾ ਜਾਲਾ ਜਿੱਥੇ ਜਦੀਦ ਮੁਆਸ਼ੀਅਤ ਪਈ ਹੈ ਜੀ। ਇਹ ਸਾਰਾ ਉਹੀ ਪੁਰਾਣਾ। ਅੱਛਾ ਇਹ ਉਸ ਵੇਲੇ ਦਾ ਇਹ ਦਰਵਾਜ਼ਾ ਸੀ ਇੱਥੇ ਪੱਟ ਦਿੱਤਾ। ਕੈਮਰਾ ਇਹ ਕੀ ਸੀ? ਅਟੈਚ ਦਰਵਾਜ਼ਾ ਸੀ ਜੀ। ਅੱਛਾ ਅੱਛਾ ਪੱਟ ਦਿੱਤਾ ਦਰਵਾਜ਼ਾ। ਆਓ ਜੀ ਮੈਂ ਹੋਰ ਵੀ ਇੱਥੇ ਕਰਦਾ। ਇਹ ਜ਼ਰਾ ਕੋਈ ਵਿਊ ਆ ਰਹੀ ਹੈ ਕੋਈ ਲਾਈਟ ਵਿੱਚ? ਇਹ ਪਿੱਛੇ ਦਿਖਾਓ ਨਾ। ਇਹ ਪਿੱਛੇ ਕਮਰੇ ਤੋਂ ਇਹ ਦਿਖਾਣਾ। ਇੱਧਰ ਇਸ ਸਾਈਡ ਤੇ ਲਾਓ ਨਾ ਜੀ। ਅੱਛਾ ਇਹ ਜਿਹੜਾ ਅੱਜ ਕੱਲ ਬੜਾ ਅਟੈਚ ਬਾਥ ਦਾ ਨਾਲ ਇੱਕ ਕਨਸੈਪਟ ਹੈ ਨਾ। ਪਹਿਲੇ ਵੀ ਇਹ ਕਨਸੈਪਟ ਸੀ ਕਿ ਕਮਰੇ ਦੇ ਵਿੱਚੋਂ ਦੂਸਰੇ ਕਮਰੇ ਦਾ ਦਰਵਾਜ਼ਾ। ਇੱਥੇ ਦੱਸਦੇ ਨੇ ਕਿ ਇਹ ਦਰਵਾਜ਼ਾ ਜਿਹੜਾ ਹੈ ਇਹ ਪਹਿਲੇ ਹੁੰਦਾ ਸੀ ਦਰਵਾਜ਼ਾ, ਇਹ ਅਸੀਂ ਬਾਅਦ ਦੇ ਵਿੱਚ ਇਸ ਨੂੰ ਪੱਟਿਆ। ਇਸੇ ਤਰੀਕੇ ਨਾਲ ਕਮਰੇ ਦੇ ਵਿੱਚੋਂ ਅੱਗੇ ਜਿਹੜਾ ਹੈ ਦੂਸਰੇ ਕਮਰੇ ਨੂੰ ਔਰ ਫਿਰ ਅਗਲੇ ਕਮਰੇ ਨੂੰ। ਇਹ ਗਲਬਨ ਕੋਈ ਸਟੋਰ ਵਗੈਰਾ ਹੋਣਾ ਉਸ ਵੇਲੇ ਦਾ।
नहीं ये तो कमरा ये कमरा ही सी लेकिन और ये बिल्कुल नीवा हो गया कमरा सी और 150 बेस तो अगे एक कमरा है ਇਹ ਅੱਗੇ ਮਤਲਬ ਪੈਰਾਲਲ ਇਵੇਂ ਨਾਲ ਹੀ ਚੱਲਦੇ ਹੀ ਜਾ ਰਹੇ ਨੇ ਕਮਰਿਆਂ ਦੇ ਵਿੱਚੋਂ ਕਮਰਿਆਂ ਦਾ ਰਸਤਾ ਹੈ ਆ ਜਾਓ ਕਮਰੇ ਨੇ ਉੱਪਰ ਵੀ ਆ ਜਾਓ ਇਹ ਸ਼ਫਰਾ ਦਾ ਜਾਲਿਆਂ ਦੇ ਲੰਘ ਜਾਂ ਵੀ ਬਣਾ ਉੱਤੇ ਜਾਲੇ ਦੀ ਇਸ ਤਰ੍ਹਾਂ ਹਾਂ ਚਲੋ ਉਸ ਜਾਲੇ ਦੀ ਵੀ ਇਹ ਛੱਤ ਪੁਰਾਣੀ ਹੈ ਛੱਤ ਦੀ ਬਣਾਈ ਤਾਂ ਪਹਿਲੇ ਹਾਂਜੀ ਸਭ ਕੁਝ ਛੱਤ ਦੇ ਵਿੱਚੋਂ ਜਿਹੜਾ ਨਾ ਉਹ ਵੀ ਲੈ अच्छा पुराना नहीं खोलता हाँ जी है ना ਇਹ ਵੀ ਜਿਹੜੇ ਘਰ ਹਨ ਇਹ ਵੀ ਪੁਰਾਣੀ ਆਬਾਦੀ ਦੇ ਉਹੀ ਨਿਸ਼ਾਨ ਹਨ ਜਿਹੜੇ ਉਹ ਘਰ ਬਣੇ ਹੋਏ ਨੇ ਇਹ ਤੁਸੀਂ ਦੇਖ ਰਹੇ ਹੋ ਕਿ ਇਹ ਪੁਰਾਣਾ ਦਰਵਾਜ਼ੇ ਦੀ ਸ਼ਕਲ ਹੈ ਇਹ ਉਸ ਤੋਂ ਬਾਅਦ ਫਿਰ ਇਹਨੂੰ ਬੰਦ ਕੀਤਾ ਗਿਆ ਇਸ ਦੇ ਨਾਲ ਨਾਲ ਅਗਰ ਅਸੀਂ ਦੇਖਦੇ ਹਾਂ ਇਸ ਸਾਈਡ ਤੇ ਵੀ ਤੇ ਇਹ ਵੀ ਜਿਹੜਾ ਨਿਸ਼ਾਨ ਸਾਨੂੰ ਮਿਲ ਰਿਹਾ ਹੈ ਇਹ ਵੀ ਦਰਵਾਜ਼ੇ ਦਾ ਹੈ ਔਰ ਇਹ ਦਰਵਾਜ਼ੇ ਤੋਂ ਬਾਅਦ ਫਿਰ ਇਹ ਬੰਦ ਕੀਤਾ ਗਿਆ ਹੈ ਔਰ ਇਹ ਗਲੀ ਜਿਹੜੀ ਹੈ ਇਹ ਪੁਰਾਣੀ ਹੀ ਲੱਗ ਰਹੀ ਹੈ ਪੁਰਾਣੀ ਜਿਹੜੀ ਛੋਟੀ ਗਲੀ ਹੈ ਕਿਉਂਕਿ ਇਹ ਇੱਟਾਂ ਜਿਤਨੀਆਂ ਇੱਥੇ ਲੱਗੀਆਂ ਹੋਈਆਂ ਹਨ ਇਹ ਸਾਰੀਆਂ ਪੁਰਾਣੀਆਂ ਇੱਟਾਂ ਇੱਟ ਦੱਸ ਰਹੀ ਹੈ ਕਿ ਮੈਂ ਪੁਰਾਣੀ ਇੱਟਾਂ ਫਿਰ ਇਹ ਜੰਗਲੇ ਇਹ ਸਾਰਾ ਕੁਝ ਇਹ ਗਲੀ ਫਿਰ ਅੱਗੇ ਪਿੱਛੇ ਇਹ ਅੱਗੇ ਨਿਕਲ ਗਈ ਸ਼ਹਜ਼ਾਦ ਸਾਹਿਬ ਬਿਲਕੁਲ ਇਹ ਦੇਖੋ ਨਾ ਇਹ ਪੁਰਾਣੀ ਛੱਤ ਜਿਹੜੀ ਸੀ ਜੀ ਇਹ ਉਹ ਪੱਟ ਕੇ ਬਾਅਦ ਵਿੱਚ ਲਾਈ ਗਈ ਹੈ ਇਹ ਅਲੱਗਾ ਜਗ੍ਹਾ ਤੇ ਕਿੰਨੀ ਸ਼ਾਨਦਾਰ ਹੈ ਤੁਸੀਂ ਦੇਖੋ ਉਸ ਵੇਲੇ ਦੀ ਲੱਕੜੀ ਔਰ ਸਰ ਇਹ ਬੜਾ ਕੁਝ ਐਵੇਂ ਹੋਇਆ ਹੈ ਜਿਵੇਂ ਕਿ ਜੋੜਤੀ ਸਿੱਖਾਂ ਦੇ ਵਿੱਚੋਂ ਨਾ ਜੀ ਇੱਕ ਬੜਾ ਸਟੇਟ ਆਫ ਦਾ ਆਰਟ ਦਰਵਾਜ਼ਾ ਸੀ ਉਹ ਪੱਟ ਕੇ ਤੇ ਇੱਕ ਸਿਆਸਤਦਾਨ ਨੇ ਆਪਣੇ ਅੱਗੇ ਲਾ ਲਿਆ ਸੀ अच्छा डेरे अगे और बड़ा खूबसूरत क्या मतलब सीलिंग सीलिंग सब अजे लकड़ी ਜਿਹੜੀ ਹੈ ਬਾਇਦਾਰ ਖੋਸਾਈ ਇਹਨੂੰ ਤੁਸੀਂ ਤੇ ਅਗਲੇ 100 ਸਾਲ ਵਿੱਚ ਚਲਾਈ 100 ਸਾਲ ਚਲਾਈ ਇਹਦੀ ਮਜ਼ਬੂਤੀ ਹੈ ਜੀ ਬਹੁਤ ਖੂਬਸੂਰਤ ਹੈ ਨਹੀਂ ਆ ਇੱਧਰ ਸਾਰੇ ਪੁਰਾਣੇ ਲੇਕਿਨ ਇਹ ਬਣੇ ਉਹਨਾਂ ਦੇ ਦੌਰ ਦੇ ਹੀ ਹੈ ਲੇਕਿਨ ਇਹ ਸਾਡੇ ਹੈਗੇ ਸੀ ਵੀ ਉਹਨਾਂ ਦੀ ਆਈਏ ਉਹਨਾਂ ਦੌਰ ਦੀ ਹੈ ਲੇਕਿਨ ਇਹ ਹੈ ਇਹਨਾਂ ਨੇ ਬਣਾਈ ਸੀ ਅੱਜ ਇਹਦਾ ਨਾਮ ਵੀ ਲਿਖਿਆ ਹੋਇਆ ਵਾ ਪਾਕਿਸਤਾਨ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਪਿੱਛੇ ਤੁਹਾਨੂੰ ਜੰਡ ਦਾ ਦਰਖਤ ਨਜ਼ਰ ਆ ਰਿਹਾ ਹੈ ਜੰਡ ਦੇ ਦਰਖਤ ਦੀ ਵੈਸੇ ਹੀ ਬਹੁਤ ਜ਼ਿਆਦਾ ਉਮਰ ਹੈ ਔਰ ਪੁਰਾਣੇ ਜਿਹੜੇ ਕਬਰਸਤਾਨ ਦੇ ਵਿੱਚ ਤੁਹਾਨੂੰ ਜਿਹੜੇ ਦਰਖਤ ਨਜ਼ਰ ਆਉਂਦੇ ਹਨ ਉਹਦੇ ਵਿੱਚ ਜੰਡ ਤੇ ਬਣ ਇਹ ਦੋ ਤੁਹਾਨੂੰ ਪੌਦੇ ਨਜ਼ਰ ਆਉਂਦੇ ਨੇ ਔਰ ਇਹਨਾਂ ਦੀ ਉਮਰ ਹਜ਼ਾਰਾਂ ਸਾਲ ਦੀ ਹੁੰਦੀ ਹੈ ਜਿਹੜਾ ਪਿੱਛੇ ਇਹ ਸਾਡੇ ਦਰਖਤ ਨਜ਼ਰ ਆ ਰਹੀ ਹੈ ਇਹ ਸਾਡੇ ਕੈਮਰਾਮੈਨ ਤੁਹਾਨੂੰ ਬਾਅਦ ਦੇ ਵਿੱਚ ਜਿਹੜਾ ਕਲੋਜ਼ ਵਿਊ ਹੈ ਉਹ ਵੀ ਦਿਖਾਉਂਦੇ ਨੇ ਇਹ ਉਸ ਵੇਲੇ ਦਾ ਪਾਰਟੀਸ਼ਨ ਤੋਂ ਵੀ ਪਹਿਲੇ ਦਾ ਹੈ ਇੱਥੋਂ ਦੇ ਜਿਹੜੇ ਵੱਡੇ ਸਨ ਉਹਨਾਂ ਨੇ ਆਪਣੇ ਜਿਹੜੇ ਬੱਚਿਆਂ ਨੂੰ ਦੱਸੇ ਹੋਏ ਸੀ ਉਹਨਾਂ ਨੇ ਸਾਨੂੰ ਦੱਸਿਆ ਕਿ ਸਾਡੇ ਵੱਡੇ ਦੱਸਦੇ ਸੀ ਕਿ ਪਾਰਟੀਸ਼ਨ ਤੋਂ ਪਹਿਲੇ ਦਾ ਕਿੱਥੇ ਇਹ ਇੱਕ ਦਰਖਤ ਜਿਹੜਾ ਔਰ ਉਹ ਜਿਹੜਾ ਪਿੱਛੇ ਸੀ ਤੁਹਾਨੂੰ ਘਰ ਦਿਖਾਇਆ ਇਹ ਹੈ ਕੁਝ ਬਚਿਆ ਹੋਇਆ ਇਸ ਤੋਂ ਇਲਾਵਾ ਤਾਂ ਬਾਕੀ ਸਾਰਾ ਕੁਝ ਨਵਾਂ ਇੱਥੇ ਹੈ ਆਪਣਾ ਕਹਿੰਦਾ ਅੰਮਾ ਸਾਡੀ ਜਿੰਦੀ ਦਾਦੀ ਉਹ ਕਹਿੰਦੀ ਮੈਂ ਸ਼ਾਦੀ ਹੋਈ ਹੈ ਮੇਰੀ ਇੱਥੇ ਦੀ ਇੱਥੇ ਵੇਖਦੀ ਪਈ ਤੇ ਇਹਨੂੰ ਲੱਕੜ ਵੀ ਨਹੀਂ ਲਾਉਣ ਦਿੰਦੀ ਉਹ ਤਾਂ ਇਹਨੂੰ ਤਾਂ ਲੱਕੜ ਵੀ ਨਹੀਂ ਲਾਉਣ ਦਿੰਦੀ ਨਾ ਇਹ ਪੱਟਣ ਦਿੰਦੀ ਆ ਨਾ ਲੱਕੜ ਲਾਉਣ ਦਿੰਦੀ ਕਹਿੰਦੀ ਮੈਂ ਜੇ ਸ਼ਾਦੀ ਹੋ ਲੁਧਿਆਣੇ ਚੋਂ ਵਿਆਹ ਕੇ ਆਈ ਹਾਂ ਨਾ ਇੱਥੇ ਉਤੋਂ ਦਾ ਇਹ ਜਿਹਾ ਤਾਂ ਇਹ ਜਿਹਾ ਹੀ ਹੈ ਤੇ ਨਾ ਉਹ ਪੱਟਣ ਦਿੰਦੀ ਹੈ ਤੇ ਨਾ ਲੱਕੜ ਸਾਰਾ ਪੁੜਿਆ ਪਿਆ ਹੋਏ ਆ ਦੇਖ ਆ ਖੋਲ ਨਜ਼ਰ ਆ ਰਿਹਾ ਆ ਖੋਲ ਨਜ਼ਰ ਆ ਰਿਹਾ ਨਾ ਇਹ ਸਾਰਾ ਮਿੱਟੀ ਬਣਿਆ ਪਿਆ ਇਹਨੂੰ ਖੁਰਕਾਂਗੇ ਨਾ ਮਾਣਾ ਤੇ ਮਿੱਟੀ ਹੈ ਹੋਰ ਕੋਈ ਸ਼ੈ ਵੀ ਕੋਣੀ ਬਤਾ ਦੇ ਕਿਸੇ ਪਾਵਰ ਤੇ ਖੜਾ ਹੈ ਆ ਸਾਰਾ ਮਿੱਟੀ ਹੈ ਆ ਖੋਲ ਨਜ਼ਰ ਆ ਰਿਹਾ ਇਤਨ ਪਤਾਂਗੇ ਤੇ ਖੋਲ ਇਹ ਇੱਥੇ ਖੜਾ ਹੋਵੇ ਸੁੱਕੀਆਂ ਪਈਆਂ ਨਟਾਣੀਆਂ ਨਹੀਂ ਲਾਉਂਦੇ ਜਦ ਬਜ਼ੁਰਗ ਆਉਂਦੇ ਸੀ ਪਹਿਲੇ ਇੰਡੀਆ 'ਚ ਆਪਣੇ ਉਹ ਆ ਕੇ ਇਹਦੇ ਜਾਣ ਦੇ ਥੱਲੇ
ਇੱਥੇ ਮਸਾਲਾ ਜਿਹੜਾ ਕਿ ਜਾਂ ਮੀਟੋ ਸਾਫ ਵਗੈਰਾ ਲਿਆ ਕੇ ਆਪਣੇ ਇੱਥੇ ਲਾਹ ਦਿੱਤੇ ਤੇ ਉਹ ਇੱਥੇ ਆ ਕੇ ਬੈਠੇ ਰਹੇ ਤਕਰੀਬਨ ਘੰਟਾ ਡੂਢ ਅੱਧਾ ਘੰਟਾ ਸੀ ਇੱਥੇ ਆ ਕੇ ਜਿਹੜੇ ਅਸੀਂ ਇਸ ਚੀਜ਼ ਦੀ ਜ਼ਿਆਰਤ ਕਰਦੇ ਸੀ ਜਾਂ ਜਿਵੇਂ ਮਰਜ਼ੀ ਕਹਿ ਲਈਏ ਉਹਨਾਂ ਨੂੰ ਮਤਲਬ ਆਦੀਆਂ ਯਾਦਾਂ ਤਾਜ਼ੀਆਂ ਕਰਦੇ ਯਾਦਾਂ ਤਾਜ਼ੀਆਂ ਕਰਦੇ ਸੀ। ਉਹ ਬਜ਼ੁਰਗ ਸੀ, ਹੁਣ ਤਾਂ ਨਹੀਂ ਆਉਂਦੇ ਹੈਗੇ, ਤਕਰੀਬਨ ਅੱਜ ਤੋਂ 5-7 ਸਾਲ ਪਹਿਲੇ ਦੀ ਗੱਲ ਹੈ। ਜੀ ਮਾਸਟਰ ਸਾਹਿਬ, ਅਸਗਰ ਸਾਹਿਬ ਇੱਥੇ ਕੋਈ ਸੁਣਾ ਹੈ, ਬੱਚੇ ਦੱਸ ਰਹੇ ਸੀ ਕੋਈ 5-6 ਸਾਲ ਪਹਿਲੇ, ਕੋਈ 7 ਸਾਲ ਪਹਿਲੇ ਇੱਥੇ ਕੁਝ ਇਸ ਪਿੰਡ ਦੇ ਜਿਹੜੇ ਪੁਰਾਣੇ ਰਵਨ ਹੈ ਉਹਨਾਂ ਦੇ ਕੋਲ ਔਲਾਦ ਇੱਥੇ ਆਈ ਹੈ, ਤੇ ਉਹ ਕੁਛ ਦੱਸੋ ਕਿ ਕੋਈ ਨਾਂ ਯਾਦ ਹੈ, ਕਿੱਥੇ ਆਏ, ਸਕੂਲੇ ਸਾਨੂੰ ਤਾਂ ਉਹਨਾਂ ਦਾ ਨਾਂ ਯਾਦ ਕੋਈ ਨਹੀਂ, ਬਾਰਾ ਦੋ ਆਦਮੀ ਸੀ ਉਹ ਜੀ ਜੀ ਦੋਵਾਂ ਦੇ ਪੱਗਾਂ ਬੰਨੀਆਂ ਹੋਈਆਂ ਸੀ। ਸਕੂਲੇ ਸਾਡੇ ਆਇਆ ਸੀ, ਬੈਠੇ ਦੇ ਸਕੂਲ ਦੇ ਟਾਈਮ ਸਾਰੇ ਟੀਚਰ ਸੀਗੇ। ਹਾਂ ਤੇ ਉਹ ਜਿਹੜਾ ਨਾ ਇੱਕ ਗੱਡੀ ਤੇ ਆਇਆ ਬਾਵਲ ਨਗਰ, ਉਹ ਮਠਿਆਈ ਵੀ ਲੈ ਗਿਆ ਜਾਂ ਟੋਕਰੀ ਸਾਰੀ ਮਠਿਆਈ ਵੀ ਸੀ। ਅੱਛਾ ਆ 7 ਕਿਲੋ ਹੋ ਗਈ ਉੱਥੇ ਚੱਕ ਕੇ ਫਿਰ ਗਏ ਆ ਸਾਹਮਣੇ ਦਰਵਾਜ਼ੇ ਤੇ ਉਹਦੇ ਜਾਂਦੇ ਬੱਚੇ ਉਹ ਦੱਸਦੇ ਸੀ ਵੀ ਸਾਡੀ ਦਾਦੀ ਵੀ ਦਿੰਦਾ, ਉਹਨੇ ਸਾਨੂੰ ਇਹ ਗੱਲ ਦੱਸੀ ਹੈ ਵੀ ਇਹ ਸਾਡਾ ਸਾਡਾ ਫਿਰ ਰਕਬਾ ਨਾਲ ਸਮਾਇਆ ਕਿ ਜਦ ਮਸ਼ਰਕ ਵਾਲੇ ਪਾਸੇ ਉੱਥੇ ਵੀ ਗਏ ਉਹ ਰਕਬੇ ਦਾ ਦੱਸਿਆ ਵੀ ਇੱਥੇ ਪੀਪਲ ਸਾਡਾ ਸਾਡਾ ਖੂਹ ਸੀਗਾ, ਬਸ ਉਹ ਦੇਖ ਦੂ ਕੇ ਮੁੜ। ਉਸ ਤੋਂ ਬਾਅਦ ਮੈਂ ਤਾਂ ਆ ਗਿਆ, ਸਾਡੇ ਤਾਏ ਹੋਣੀ ਸੀਗੇ ਜਿਹੜੇ ਉਸ ਵਕਤ ਉਹਨਾਂ ਨੇ ਸਾਨੂੰ ਕੋਈ ਬੰਦਾ ਮਿਲਾਓ ਜਿਹੜਾ ਉਸ ਵਕਤ ਦਾ ਹੋਵੇ। ਸਾਡਾ ਤਾਇਆ ਸੀ ਜਿਹਦਾ ਨਾਂ ਗੁਲਾਮ ਅਲੀ ਸੀਗਾ, ਉਹ ਉਹਨਾਂ ਦੇ ਨਾਲ ਰਿਹਾ ਵੀ ਸੀ ਕਿਉਂਕਿ ਉਹਨਾਂ ਦੇ ਦਾਦਿਆਂ ਦੇ ਨਾਲ ਜਾਂ ਪੜਦਾਦੇ ਹੋਣੇ। ਉਹਨੇ ਪੁੱਛਿਆ ਬੱਚਾ ਵੀ ਤੁਸੀਂ ਕਿਹਨਾਂ ਦੇ ਵਿੱਚੋਂ ਕੌਣ ਵੀ ਇੱਥੇ ਜਿਹੜੇ ਲੋਕ ਉਹ ਰਹਿੰਦੇ ਸੀ ਨਾ ਉਹ ਦੋ ਤਰ੍ਹਾਂ ਸੀ। ਇਹ ਜਿਹੜੀ ਗਲੀ ਆ ਇਹਦਾ ਨਾਮ ਦਾਲੀ ਜਿਹੜੀ ਉਹ ਵਾਜਦੇ ਸੀ ਗਿਰੇਵਾਲ। ਉਹ ਗਿਰੇਵਾਲ ਹਾਂਜੀ, ਸਾਡੇ ਦਾਦੇ ਨੇ ਕੋਈ ਦੱਸਿਆ, ਸਾਡੇ ਤਾਏ ਨੇ ਵੀ ਉਹ ਗਿਰੇਵਾਲ ਸੀ। ਗਿਰੇਵਾਲ ਦੇ ਵਿੱਚੋਂ ਤੁਸੀਂ ਆਇਆ, ਇੱਕ ਬੰਦੇ ਨਾਲ ਗੱਲ ਕੀਤੀ ਉਹ ਨੌਜਵਾਨ ਉਹਨੇ ਫਿਰ ਦੱਸਿਆ ਵੀ ਮੈਂ ਉਹ ਨਾਂ ਲਿਆ, ਉਹਨੇ ਗਾਲਵਨ ਅਰਜਨ ਸਿਉਂ ਦੱਸਿਆ ਵੀ ਉਹਦਾ ਮੈਂ ਸਾਡਾ ਪੜਦਾਦਾ ਸੀ ਜਾਂ ਦਾਦਾ ਸੀ ਉਹਨਾਂ ਵਿੱਚੋਂ ਮੈਂ। ਫਿਰ ਉਹਨੇ ਦੱਸਿਆ ਵੀ ਥੋੜੀਆਂ ਦੋ ਭੂਆ ਸੀਗੀਆਂ ਉਹਦੀਆਂ ਦੇ ਇੱਕ ਜਿਹੜਾ ਚੱਕ ਉੱਥੇ ਵਿਆਹੀ ਸੀ, ਗੱਦੀ ਮਾਰ ਗਿਆ ਸੀ, ਇਹ ਜਿਹੀਆਂ ਗੱਲਾਂ ਬਾਤਾਂ ਉਹਨੇ ਉਹ ਪੁਰਾਣੇ ਵੇਲੇ ਜਿਵੇਂ ਰਿਸ਼ਤੇਦਾਰ ਹਾਂਜੀ ਇਸ ਤਰ੍ਹਾਂ ਸੀਗੀ। ਉਹਨੇ ਦੱਸਿਆ ਤੁਸੀਂ ਵੀ ਇਸ ਤਰ੍ਹਾਂ ਕਰਕੇ ਉਹਨੇ ਆਖਿਆ ਜੀ ਉਸ ਤੋਂ ਇਲਾਵਾ ਸਾਨੂੰ ਕੋਈ ਬਾਹਰੋਂ ਰੋਣ ਲੱਗ ਗਿਆ। ਮੈਂ ਤਾਂ ਫਿਰ ਚਲਾ ਗਿਆ ਤਾਏ ਦੇ ਨਾਲ, ਫਿਰ ਗਲੀਆਂ ਗੋਲੀਆਂ ਤੇ ਆਪਣੀ ਗਏ ਉਹ ਕਹਿੰਦਾ ਸੀ ਵੀ ਅਸੀਂ ਹੁਣ ਵੀ ਨਾ ਬਰਦਾਸ਼ਤ। ਉਹ ਹੁਣ ਉਹਨਾਂ ਦੱਸਿਆ ਵੀ ਕਿੱਥੇ ਉੱਥੇ ਬਸਦੇ ਨਹੀਂ ਉਹ ਚੱਕ ਦੱਸਿਆ ਸੀ ਉਹਨੇ, ਲੇਕਿਨ ਮੈਨੂੰ ਉਹਦਾ ਨਹੀਂ ਪਤਾ। ਇਹ ਤੇ ਗੰਗਾ ਨਗਰ ਬਸਦੇ ਮਾਸਟਰ ਗੁਲਾਮ ਹਾਂ ਗੰਗਾ ਨਗਰ ਦੱਸਦਾ ਵੀ ਗੰਗਾ ਨਗਰ ਸਾਡੀ ਤਹਿਸੀਲ ਆ। ਇਹ ਜੀ ਗੱਲ ਪਤਾ ਚੱਕ ਦਾ ਨਾਮ ਵੀ ਉਹਨੇ ਦੱਸਿਆ ਪਰ ਮੈਨੂੰ ਯਾਦ ਨਹੀਂ।